ਰੋਬੋ ਡੌਗਸ ਜਿਹੜੇ ਆ ਉਹ ਹੁਣ ਆ ਰਹੇ ਆ। ਰੋਬੋਟ ਡੌਗਸ ਇੱਕ ਜਿਹੜੀ ਬੋਸਟਨ ਦੀ ਇੱਕ ਕੰਪਨੀ ਹੈਗੀ ਆ, ਉਹ ਇੱਦਾਂ ਦੇ ਪਿਛਲੇ ਕਈ ਸਾਲਾਂ ਤੋਂ ਟਰਾਈ ਕਰ ਰਹੀ ਆ ਰੋਬੋਟਸ ਜਿਹੜੇ ਉਹ ਬਣਾਉਣ ਦੇ ਲਈ, ਜਿਹੜੇ ਕਿਸੇ ਵੀ ਟਰੇਨ ਦੇ ਉੱਤੇ ਭੱਜ ਦੌੜ ਸਕਦੇ ਆ। ਕਹਿੰਦੇ ਵੀ ਹੁਣ ਇਹਨਾਂ ਦੀ ਵਰਤੋਂ ਕਿਸ ਚੀਜ਼ ਲਈ ਕੀਤੀ ਜਾਣੀ ਆ, ਯੂਐਸ ਤੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਗਸ਼ਤ ਕਰਨ ਦੇ ਲਈ। ਸੋ ਇਹ ਹੁਣ ਰੋਬੋ ਡੌਗਸ ਜਿਹੜੇ ਆ ਉਹ ਪੈਟਰੋਲਿੰਗ ਕਰਿਆ ਕਰਨਗੇ ਯੂਐਸ ਮੈਕਸੀਕੋ ਬਾਰਡਰ ਦੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜਾ ਇਸ ਦੇ ਬਾਰੇ ਹੁਣੇ ਜਿਹੜੀ ਜਾਣਕਾਰੀ ਆ ਉਹ ਜਨਤਕ ਕੀਤੀ ਆ, ਤੇ ਕਹਿੰਦੇ ਵੀ ਉਹ ਟੈਕਨੋਲੋਜੀ ਨੂੰ ਜਿਹੜਾ ਉਹ ਟੈਸਟ ਵੀ ਕਰ ਰਹੇ ਹੈਗੇ ਆ। ਸੋ ਇਹ ਕੁਛ ਫੋਟੋਜ਼ ਕਹਿੰਦੇ ਵੀ ਆਪਾਂ ਨੂੰ ਜਿਹੜੀਆਂ ਸਾਇੰਸ ਫਿਕਸ਼ਨ ਮੂਵੀਜ਼ ਵਾਲੀਆਂ ਜਿਹੜੀਆਂ ਲੱਗਦੀਆਂ ਸੀਗੀਆਂ, ਉਹ ਇਸ ਟਾਈਮ ਰਿਐਲਿਟੀ ਦੇ ਵਿੱਚ ਦੇਖਣ ਨੂੰ ਜਿਹੜੀਆਂ ਉਹ ਮਿਲਣਗੀਆਂ। ਬਹੁਤ ਸਾਰੇ ਸੈਂਸਰਸ ਕੈਮਰੇਜ਼ ਦੇ ਨਾਲ ਲੈਸ ਜਿਹੜਾ ਆ ਉਹ ਹੋਵੇਗਾ ਇਹ ਰੋਬੋ ਡੌਗਸ, ਜਿਸ ਨੂੰ ਕਹਿੰਦੇ ਫੀਡੋ ਦਾ ਨਾਮ ਵੀ ਜਿਹੜਾ ਉਹ ਦਿੱਤਾ ਜਾ ਰਿਹਾ ਹੈਗਾ ਆ। ਸੋ ਕਈ ਜਿਹੜੇ ਆ ਉਹ ਸੰਖਿਆ ਦੇ ਵਿੱਚ ਯੂਐਸ ਬਾਰਡਰ ਪੈਟਰੋਲ ਜਿਹੜੀ ਉਹ ਕਰਿਆ ਕਰਨਗੇ, ਯੂਐਸ ਮੈਕਸੀਕੋ ਦੇ ਬਾਰਡਰ ਦੀ ਜਿਹੜੀ ਪੈਟਰੋਲਿੰਗ ਆ ਉਹ ਕਰਿਆ ਕਰਨਗੇ। ਸਭ ਨੂੰ ਇਹ ਪਤਾ ਹੈ ਵੀ ਜਿਹੜਾ ਯੂਐਸ ਮੈਕਸੀਕੋ ਦਾ ਜਿਹੜਾ ਬਾਰਡਰ ਆ ਉਹ ਜਿਹੜੀ ਰੀਓ ਗ੍ਰੈਂਡੇ ਵੈਲੀ ਆ ਉਸ ਦੇ ਵਿੱਚ ਆ ਬੜਾ ਉਬੜ ਖਾਬੜ ਆ, ਉਤਾਰ ਚੜਾਵ ਆ, ਬੜਾ ਹਾਰਸ਼ ਟਰੇਨ ਜਿਹੜਾ ਆ ਉਹ ਇਸ ਦੇ ਵਿੱਚ ਹੈਗਾ ਆ। ਵਿੱਚ ਇਹ ਦਰਿਆ ਆ ਜਾਂਦੇ ਆ, ਪਹਾੜੀਆਂ ਆ ਜਾਂਦੀਆਂ, ਕਈ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਉਹ ਆਉਂਦੀਆਂ ਆ। ਸੋ ਕਹਿੰਦੇ ਵੀ ਇਹ ਟੈਕਨੋਲੋਜੀ ਦਾ ਸਹਾਰਾ ਜਿਹੜਾ ਆ ਇਸ ਦੇ ਵਿੱਚ ਲਿਆ ਜਾਵੇਗਾ। ਆਲਰੇਡੀ ਟੈਕਨੋਲੋਜੀ ਦਾ ਬਹੁਤ ਸਹਾਰਾ ਜਿਹੜਾ ਉੱਥੇ ਲਿਆ ਜਾਂਦਾ ਆ, ਪਰ ਫਿਰ ਵੀ ਉਸ ਦੇ ਬਾਵਜੂਦ ਆਪਾਂ ਦੇਖਦੇ ਆ ਵੀ ਅਨਡਾਕੂਮੈਂਟਡ ਇਲੀਗਲ ਜਿਹੜੀ ਬਾਰਡਰ ਕ੍ਰੋਸਿੰਗ ਆ ਉਹ ਚੱਲਦੀ ਹੀ ਰਹਿੰਦੀ ਜੀ। ਸੋ ਬਹੁਤ ਸਾਰੇ ਲੋਕ ਇਹਦੇ ਅਗੇਂਸਟ ਵੀ ਆ ਵੀ ਇੱਕ ਤਰ੍ਹਾਂ ਨਾਲ ਤੁਸੀਂ ਮਿਲਟਰਾਈਜੇਸ਼ਨ ਕਰ ਰਹੇ ਹੈਗੇ ਬਾਰਡਰ ਦੇ ਉੱਤੇ, ਪਰ ਇਸ ਕੰਪਨੀ ਜਿਹੜੀ ਗੋਸਟ ਰੋਬੋਟਿਕਸ ਹੈਗੀ ਆ ਫਿਲਾਡੈਲਫੀਆ ਵੇਸਟ ਆ, ਉਹ ਜਿਹੜੀ ਕਿ DHS ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਲਈ ਇਹ ਬਣਾ ਰਹੀ ਆ। ਉਹਨਾਂ ਨੇ ਇਹ ਕਿਹਾ ਆ ਵੀ ਇਹ ਤੋਂ ਇੱਦਾਂ ਦਾ ਕੋਈ ਖਤਰਾ ਨਹੀਂ ਹੈਗਾ, ਪਰ ਜਿੱਥੇ ਜਿੱਥੇ ਵੀ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਮੁਲਕ ਨੂੰ, ਉਹਦੇ ਲਈ ਅਸੀਂ ਇਹ ਤਿਆਰ ਕਰ ਰਹੇ ਹਾਂ। ਉਹਨਾਂ ਦੇ CEO ਜੇਰਨ ਪਾਰਕਿੰਸ ਉਹਨਾਂ ਨੇ ਦੱਸਿਆ ਹੈਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਪੋਕਸਪਰਸਨ ਨੇ ਇਹ ਕਿਹਾ ਵੀ ਇਹ ਜਿਹੜਾ ਪ੍ਰੋਜੈਕਟ ਆ ਹਜੇ ਰਿਸਰਚ ਦੇ ਵਿੱਚ ਹੀ ਹੈਗਾ ਅਤੇ ਰਿਸਰਚ ਅਤੇ ਡਿਵੈਲਪਮੈਂਟ ਫੇਜ਼ 'ਚ, ਅਤੇ ਕਦੋਂ ਡਿਪਲੋਏ ਕਰਨਾ ਉਹਦੇ ਲਈ ਹਜੇ ਸਾਡੇ ਕੋਲ ਟਾਈਮ ਟੇਬਲ ਹੈ ਨਹੀਂ, ਪਰ ਲੱਗਦਾ ਆ ਵੀ ਹੁਣ ਇਹਨਾਂ ਨੂੰ ਹੀ ਜਿਹੜਾ ਆ ਬਾਰਡਰ ਦੇ ਉੱਤੇ ਵਰਤਿਆ ਜਾਊਗਾ ਜੀ। ਤੇ ਹਰਜੋਤ ਸਿੰਘ ਜੀ, ਵੈਦਰ ਦੇ ਵਿੱਚ, ਮੌਸਮ ਦੇ ਵਿੱਚ ਵੱਡੀ ਤਬਦੀਲੀ ਜਿਹੜੀ ਆ ਉਹ ਆਪਾਂ ਨੂੰ ਦੇਖਣ ਨੂੰ ਜਿਹੜੀ ਉਹ ਮਿਲੂਗੀ। ਬੀਤੇ ਦਿਨਾਂ ਦੇ ਵਿੱਚ ਫਰਵਰੀ ਮਹੀਨੇ 'ਚ ਗਰਮੀ ਦੀ ਆਮਦ ਜਿਹੜੀ ਉਹ ਆਪਾਂ ਨੂੰ ਦਿਖੀ। ਕਈ ਥਾਵਾਂ ਦੇ ਉੱਤੇ ਤਾਪਮਾਨ 80 ਡਿਗਰੀ ਜਾਂ ਕਈ ਉਹਦੇ ਤੋਂ ਉੱਤੇ ਵੀ ਜਿਹੜਾ ਉਹ ਚਲਾ ਗਿਆ। ਪਰ ਹੁਣ ਕੱਲ੍ਹ ਤੋਂ ਜਿਹੜੀ ਠੰਡ ਜਿਹੜੀ ਉਹ ਆ ਰਹੀ ਆ, ਆਰਟਿਕ ਪੋਲਰ ਵੋਰਟੈਕਸ ਜਿਹੜਾ ਆ ਉਹ ਥੱਲੇ ਵੱਲ ਨੂੰ ਆਇਆ। ਜਿੱਦਾਂ ਆਪਾਂ ਫਰਵਰੀ ਦੇ ਮਹੀਨੇ 'ਚ ਪਿਛਲੇ ਸਾਲ ਦੇਖਿਆ ਸੀ, ਟੈਕਸਸ ਦੇ ਵਿੱਚ ਤਾਪਮਾਨ ਫਰੀਜ਼ਿੰਗ ਵਾਲਾ ਬਣ ਗਿਆ। ਜਿਹੜੇ ਦਰਜਨਾਂ ਹੀ ਲੋਕ ਜਿਹੜੇ ਉਸ ਦੇ ਵਿੱਚ ਮਾਰੇ ਗਏ। ਸੋ ਤਾਪਮਾਨ ਦੇ ਵਿੱਚ ਵੱਡੀ ਤਬਦੀਲੀ ਜਿਹੜੀ ਉਹ ਦੇਖਣ ਨੂੰ ਮਿਲੂਗੀ। ਹੁਣ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਜੁਕਟਾਂ ਲਾਤੀਆਂ ਹੋਣਗੀਆਂ ਕਹਿੰਦੇ ਆ ਵੀ ਹੁਣ ਗੱਲ ਹੀ ਕੋਈ ਨਹੀਂ, ਟੀ-ਸ਼ਰਟਾਂ ਦੇ ਵਿੱਚ ਆ। ਅਚਾਨਕ ਮੌਸਮ ਦੇ ਵਿੱਚ ਠੰਡ ਜਿਹੜੀ ਉਹ ਆ ਰਹੀ ਆ। ਫਰੈਜ਼ਨੋ ਕਾਉਂਟੀ ਦੇ ਇਲਾਕਿਆਂ ਦੇ ਵਿੱਚ ਚੰਗਾ ਕੋਹਰਾ ਪਊਗਾ। 0 ਡਿਗਰੀ ਤੋਂ ਥੱਲੇ 32 ਡਿਗਰੀ ਤੱਕ ਜਿਹੜਾ ਆ ਉਹ ਤਾਪਮਾਨ ਰਾਤ ਦਾ ਉਹ ਜਿਹੜਾ ਉਹ